वेलकम बैक टू न्यूज़ TV 84 ब्रेक तो बाद साडे नाल जुड़ चुके ने सरदार जरनैल सिंह जर्नलिस्ट फ्रॉम दिल्ली। सत श्री अकाल जी, वेलकम टू माय न्यूज़ शो। वाहिगुरू जी का खालसा, वाहिगुरू जी की फतेह। जी। हाँ जी जरनैल सिंह, जिस तरह जानते कि पिछली बार इस तरह दिल्ली के जो सज्जन कुमार का केस सी और बारे गलबात की सी, हुण असीं उस केस की अपडेट सारे को लवांगे। दिल्ली के जंतर मंतर रोड से बीबी निरप्रीत कौर ने वर्त रखा होया सी, जिसका उसके उन्होंने सहयोगी सन उस वर्त विच। फिर अचानक खबर आई कि बादल अकाली दल अते अकाल तख्त साहिब के जथेदार ने बीबी का जूस पिला के वर्त उड़वा दिता है। ये सब अचानक क्यों होया? देखो, ये वर्त तो कोई नहीं, मैंने वर्त का ना देना कुछ ठीक नहीं है। वो तो सरकार से एक प्रेशर बनाने वास्ते एक उन्होंने भुख हड़ताल कह लो थोड़ी जी रखी हुई सी जी, क्योंकि सरकार से एक प्रेशर बनाना सी, क्योंकि डिसीजन सज्जन कुमार का आ चुका सी। जी, 5 बंदियां नूं तां दोषी मन्निया गया सी, इन्हों नहीं मन्निया गया सी ते एक एंगर दिखाना सी। ते नाले असीं चाहुंदे सी कि वो जिहड़ा CBI जिहड़ा केस फाइल कीता है सज्जन कुमार के खिलाफ, ਉਹਨੂੰ ਹਾਈ ਕੋਰਟ 'ਚ ਫਿਰ ਚੈਲੰਜ ਕਰੇ ਤਾਂ ਕਿ ਤਰੀਕੇ ਨਾਲ ਲੜਿਆ ਜਾਏ। ਤੇ ਦੂਜਾ ਇੱਕ 1992 ਦੀ ਹੋਰ FIR ਉਹਦੇ ਖਿਲਾਫ ਉਹ ਚਾਰਜਸ਼ੀਟ ਬਣ ਕੇ ਕੋਰਟ 'ਚ ਆਵੇ ਤੇ ਹੋਰ ਇੱਕ ਆਪਣਾ SIT ਬਣਾਈ ਜਾਵੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ ਤਾਂ ਕਿ ਕੁਝ ਗੱਲ ਅੱਗੇ ਵਧਾਈ ਜਾ ਸਕੇ। ਤੇ ਉਹਦੇ ਲਈ ਇੱਕ ਪ੍ਰੈਸ਼ਰ ਇਹ ਸਿਰਫ ਪਿਛਲੇ 3 ਮਹੀਨਿਆਂ ਤੋਂ ਅਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਸੀ ਤਾਂ ਕਿ ਸੱਜਣ ਕੁਮਾਰ ਦੇ ਕੇਸ ਬਾਰੇ 'ਚ ਕੁਝ ਪ੍ਰੈਸ਼ਰ ਬਣਾਇਆ ਜਾ ਸਕੇ। 3 ਬੰਦਿਆਂ ਨੂੰ ਤਾਂ ਉਮਰ ਕੈਦ ਹੋਈ ਹੈ, 2 ਨੂੰ 3-3 ਸਾਲ ਦੀ ਹੋਈ ਹੈ, ਪਰ ਸੱਜਣ ਕੁਮਾਰ ਵਿੱਚ ਬਚ ਗਿਆ ਜੀ। ਤੇ ਉਹਦੇ ਵਿੱਚ ਹੀ ਚਲਦੇ ਜਦੋਂ ਇਹ ਡਿਸੀਜਨ ਆ ਗਿਆ ਕਿ ਉਹ ਬਰੀ ਹੋ ਰਿਹਾ ਤੇ ਫਿਰ ਆਪਾਂ ਉਹ ਇੱਕ ਸਲਾਹ ਕਰਕੇ ਫਿਰ ਕੇਜਰੀਵਾਲ ਸਾਹਿਬ ਨਾਲ ਵੀ ਹੋ ਕੇ ਦੇਖਿਆ ਸੀ ਪ੍ਰੈਸ਼ਰ ਹੋਰ ਤਰੀਕੇ ਨਾਲ ਬਣਾਇਆ ਜਾਏ ਜੀ। ਉਹ ਚੱਲ ਰਿਹਾ ਸੀ, 5 ਦਿਨ ਹੋ ਗਏ ਸੀ ਨਿਰਪੀਤ ਕੌਰ ਜੀ ਨੂੰ ਤੇ ਇਸ ਦੌਰਾਨ ਫਿਰ ਇਹ ਵੀ ਪੰਜਾਬ ਤੋਂ ਵੀ ਸਪੋਰਟ ਕਰਨ ਵਾਸਤੇ ਆਏ ਤੇ ਸਪੋਰਟ ਫਿਰ ਕੋਈ ਵੀ ਕਰੇ ਕਿਉਂਕਿ ਇਸ਼ੂ ਸਾਂਝਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਸਪੋਰਟ ਕੋਈ ਵੀ ਕਰੇ ਕਿਉਂਕਿ ਕੇਜਰੀਵਾਲ ਕਰੇ ਜਾਂ ਕੋਈ ਹੋਰ ਕਰੇ, ਲੋਕ ਰਾਜ ਸੰਗਠਨ ਵਾਲੇ ਕਰ ਰਹੇ ਸੀ ਤੇ ਜੋ ਵੀ ਹੈ ਕਿਸੇ ਨੇ ਇੱਕ ਮੁਹਿੰਮ ਬਣਾਉਣਾ ਚਾਹੁੰਦੇ ਸੀ ਜੀ। ਪਰ ਉਹਨਾਂ ਨੇ ਉਦੋਂ ਆ ਕੇ ਆਪਣੀ ਇੱਕ ਜਿਹੜੀ ਸਾਡੀ ਸਾਂਝੀ ਸਟੇਜ ਸੀ ਜਿੱਥੋਂ ਅਸੀਂ ਲਗਾਤਾਰ 5 ਦਿਨ ਚਲਾ ਰਹੇ ਸੀ ਜੀ, ਉਹਦੇ ਵਿੱਚ ਉਹ ਤੋਂ ਇੱਕ ਅਲੱਗ ਸਟੇਜ 50-70 ਮੀਟਰ ਕਰੀਬ ਦੂਰ ਬਣਾ ਦਿੱਤੀ ਜੀ। ਤੇ ਉੱਥੇ ਆ ਕੇ ਉਹਨਾਂ ਦੇ ਲੋਕ ਬਹਿਣ ਲੱਗੇ। ਮੈਂ ਸਵੇਰੇ ਪਹੁੰਚਿਆ ਤੇ ਫਿਰ ਮੈਂ ਆਪਣੀ ਜਿਹੜੀ ਸਟੇਜ ਸਾਂਝੀ ਸਟੇਜ ਸਾਡੀ ਚੱਲ ਰਹੀ ਸੀ ਕਾਮਨ ਸਟੇਜ, ਮੈਂ ਉਹਨੂੰ ਸਟਾਰਟ ਕਰ ਦਿੱਤਾ ਤੇ ਮੈਂ ਆਪ ਸਪੀਚ ਕਰਨੀ ਸ਼ੁਰੂ ਕਰ ਦਿੱਤੀ। ਤੇ ਉਹਦੇ ਤੋਂ ਫਿਰ ਥੋੜੇ ਜਿਹੇ ਪਰੇਸ਼ਾਨ ਹੋਏ ਕਿ ਉਹਨੂੰ ਲੱਗਾ ਕਿ ਇਹ ਤਾਂ ਫਿਰ ਸਾਡੀ ਸਟੇਜ ਨੂੰ ਨਹੀਂ ਮੰਨਣਗੇ। ਉਹਨਾਂ ਦੇ ਫਿਰ ਰਾਮੂ ਵਾਲੀਆ ਤੇ ਹੋਰ ਕੁਝ ਜੀਕੇ ਤੇ ਆਪਣਾ ਚੀਮਾ ਇਹ ਸਾਰੇ ਆ ਗਏ ਤੇ ਆ ਕੇ ਕਹਿੰਦੇ ਕਿ ਬਈ ਤੁਸੀਂ ਅਸੀਂ ਥੋੜੀ ਦੇਰ ਵਾਸਤੇ ਇੱਥੇ ਰੱਖਣਾ ਕਿਉਂਕਿ ਸਟੇਜ ਸਾਡੇ ਪੰਜਾਬ ਤੋਂ ਮੰਤਰੀ ਸਾਰੇ ਆ ਰਹੇ ਨੇ, MLA ਸਾਰੇ ਆ ਰਹੇ ਨੇ ਤੇ ਆਪਣਾ ਸਾਰੇ ਮੈਂਬਰ ਆਫ ਪਾਰਲੀਮੈਂਟ ਆ ਰਹੇ ਨੇ ਤੇ ਸਟੇਜ ਕਿਉਂਕਿ ਇਸ ਕਰਕੇ ਵੱਡੀ ਚਾਹੀਦੀ ਸੀ, ਇਸ ਕਰਕੇ ਅਸੀਂ ਡਿਫਰੈਂਟ ਉੱਥੇ ਲਾਈਏ। ਬਸ ਇਹ ਥੋੜੇ ਟਾਈਮ 'ਚ 2-4 ਘੰਟੇ ਵਾਸਤੇ ਹੈ, ਫਿਰ ਤੁਹਾਡੀ ਚੱਲਦੀ ਰਹੇਗੀ। ਤੇ ਫਿਰ ਉਸ ਵੇਲੇ ਕਿਹਾ ਕਿ ਚਲੋ ਇਹਨਾਂ ਨੂੰ ਨਹੀਂ ਅਸੀਂ ਇਹਨਾਂ ਇਤਰਾਜ਼ ਕਰਦੇ, ਆਪਣੇ ਲਗਾ ਲੈਣ ਤੇ ਆਪਣਾ ਜਿਹੜਾ ਕੁਝ ਕਰਕੇ ਜਾਣਾ ਜਾਣ। ਹਾਂਜੀ। ਪਰ ਜਿਹੜੇ ਬੀਬੀ ਜਗਦੀਸ਼ ਕੌਰ ਸੀ ਤੇ ਬੀਬੀ ਨਿਰਪ੍ਰੀਤ ਕੌਰ ਸੀ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਭੈਣ ਜੀ ਤੁਸੀਂ ਉਹਨਾਂ ਦੀ ਸਟੇਜ 'ਚ ਨਹੀਂ ਜਾਣਾ ਜੀ, ਕਿਉਂਕਿ ਉਹਨਾਂ ਨੇ ਆਪਣਾ ਪਿੱਛੇ ਅਕਾਲੀ ਦਲ ਦਾ ਉਹ ਲਾਇਆ ਹੋਇਆ। ਜੇ ਤਾਂ ਸਾਂਝੀ ਸਟੇਜ ਲਾਉਂਦੇ ਸਾਰਿਆਂ ਦਾ ਸਾਂਝਾ ਕਰ ਦਿੱਤਾ ਤੇ ਗੱਲ ਸੀ ਉਹਨਾਂ ਨੇ ਆਪਣੀ ਪਾਰਟੀ ਦਾ ਲਾਇਆ ਹੋਇਆ, ਇਸ ਕਰਕੇ ਉਹ ਸਟੇਜ 'ਚ ਨਹੀਂ ਜਾਣਾ ਜੀ। ਤੇ ਜਗਦੀਸ਼ ਕੌਰ ਵੀ ਰਾਜੀ ਹੋ ਗਈ ਤੇ ਨਿਰਪ੍ਰੀਤ ਕੌਰ ਵੀ ਰਾਜੀ ਹੋ ਗਈ। ਪਰ ਉਹ ਫਿਰ ਉਹ ਆ ਕੇ ਤੁਹਾਡੇ ਪਾਸ ਜਗਦੀਸ਼ ਕੌਰ ਨੂੰ ਰਿਕੁਐਸਟ ਕਰਕੇ ਨਹੀਂ ਜੀ ਕੋਈ ਗੱਲ ਨਹੀਂ ਜੀ ਆ ਜਾਓ ਥੋੜੀ ਦੇਰ ਲਈ ਆ ਜਾਓ ਕਰਕੇ ਜਗਦੀਸ਼ ਕੌਰ ਨੂੰ ਲੈ ਗਏ। ਪਰ ਮੈਂ ਉਹ ਸਟੇਜ 'ਤੇ ਨਹੀਂ ਗਿਆ ਤੇ ਮੈਂ ਆਪਣਾ ਫਿਰ ਨਿਰਪ੍ਰੀਤ ਕੌਰ ਨੂੰ ਕਿਹਾ ਤਾਂ ਭੈਣ ਜੀ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ। ਉਹ ਵੀ ਫਿਰ ਸਵੇਰ ਦੀ ਸਟੇਜ ਚੱਲੀ ਹੋਈ ਸੀ ਪਰ 2 ਵਜੇ ਤੱਕ ਉਹ ਵੀ ਨਹੀਂ ਗਏ। ਬਾਅਦ ਚੋਂ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਜਿਹੜੇ ਨੇ ਉਹ ਰਾਸ਼ਟਰਪਤੀ ਵਗੈਰਾ ਨੂੰ ਮਿਲ ਕੇ ਆਏ ਤੇ ਆ ਕੇ ਭੈਣ ਪ੍ਰੀਤ ਕੌਰ ਕੋਲ ਵੀ ਆਏ ਤੇ ਉਹਨਾਂ ਨੇ ਆ ਕੇ ਮੈਨੂੰ ਨਹੀਂ ਪਤਾ ਕੀ ਗੱਲਬਾਤ ਹੋਈ ਕਿਉਂਕਿ ਮੈਂ ਉਸ ਵੇਲੇ ਕਮਰੇ ਤੋਂ ਬਾਹਰ ਆ ਗਿਆ ਜੀ। ਤੇ 5 ਮਿੰਟ ਬਾਅਦ ਨਿਰਪ੍ਰੀਤ ਕੌਰ ਵੀ ਕਹਿੰਦੇ ਕਿ ਮੈਂ ਵੀ ਉਹਨਾਂ ਦੀ ਉਹ ਸਟੇਜ ਤੇ ਜਾ ਰਹੀ ਹਾਂ। ਮੈਂ ਇਸ ਹੱਕ 'ਚ ਨਹੀਂ ਸੀ, ਮੈਂ ਕਿਹਾ ਭੈਣ ਜੀ ਰਹਿਣ ਦਿਓ। ਕਹਿੰਦੇ ਕਿ ਦੇਖੋ ਹੁਣ ਸਾਰੇ ਇੱਧਰ ਨੂੰ ਮਿਲਣ ਆ ਰਹੇ ਨੇ ਤੇ ਚੰਗਾ ਨਹੀਂ ਲੱਗਦਾ, ਜਿਹੜੀ ਸੰਗਤ ਪੰਜਾਬ ਤੋਂ ਵੀ ਆਈ ਹੈ ਤੇ ਮੈਂ ਉੱਧਰ ਚਲੀ ਜਾਂਦੀ ਹਾਂ ਤੇ ਇੱਕੋ ਵਾਰੀ ਸਾਰੇ ਨਾਲ ਸਤਿ ਸ੍ਰੀ ਅਕਾਲ ਹੋ ਜਾਏਗੀ ਜੀ। ਫਿਰ ਕਿਹਾ ਠੀਕ ਹੈ ਜੀ ਚਲੇ ਗਏ। ਪਰ ਇਹ ਕਿਸੇ ਦੇ ਚੇਤੇ 'ਚ ਨਹੀਂ ਸੀ ਕਿ ਉੱਥੇ ਕੀ ਹੋਣਾ ਹੈ। ਠੀਕ ਹੈ ਥੋੜੀ ਦੇਰ ਬਾਅਦ ਆਪਣਾ ਦੱਸ ਦੇਣਗੇ ਬਈ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ ਜੀ, ਅਸੀਂ ਮੈਮੋਰੰਡਮ ਦੇ ਕੇ ਆਏ ਆ ਜੀ। ਪਰ ਉਹ ਥੋੜੀ ਦੇਰ ਬਾਅਦ ਉਹਨਾਂ ਨੇ ਆਪਣਾ ਅਸੀਂ ਦੇਖਿਆ ਕਿ ਉਹ ਗਲਾਸ ਕੁਝ ਪਿਆ ਰਹੇ ਹੈ ਤੇ ਅਸੀਂ ਸਾਨੂੰ ਤਾਂ 15-20 ਮਿੰਟ ਤੱਕ ਪਤਾ ਹੀ ਨਹੀਂ ਲੱਗਾ ਕਿ ਇਹ ਪਾਣੀ ਪਿਆਇਆ ਹੈ ਕਿ ਜੂਸ ਪਿਆਇਆ ਹੈ ਜੀ। ਉਹ ਕਾਫੀ ਦੇਰ ਤੱਕ ਉਹ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਵਾਲੇ ਕਹਿੰਦੇ ਨਹੀਂ ਜੀ ਜੂਸ ਪਿਆਤਾ ਜੀ। ਅਸੀਂ ਕਿਹਾ ਨਹੀਂ ਐਵੇਂ ਨਹੀਂ ਹੋਇਆ ਹੋਣਾ, ਏਦਾਂ ਕਿੱਦਾਂ ਹੋ ਸਕਦਾ।
ਜੀ ਪਰ ਬਾਅਦ ਚ ਪਤਾ ਲੱਗਾ ਜੀ ਜੱਜ ਸਾਹਿਬ ਨੇ ਕਿਹਾ ਜੀ ਨਹੀਂ ਇਹ ਤੇ ਗੁਰਮਤ ਦੇ ਵਿਰੁੱਧ ਹੈ, ਤੁਸੀਂ ਇਹਦੇ ਤੇ ਐਵੇਂ ਕਰ ਲਓ। ਤੇ ਉਹ ਨਾਲ ਉਹ ਮਨਜੀਤ ਸਿੰਘ ਜੀਕੇ ਸੀ, ਨਾਲ ਆਪਣੇ ਇਹਨਾਂ ਦਾ SGPC ਦਾ ਪ੍ਰਧਾਨ ਸੀ, ਇਹਨਾਂ ਸਾਰਿਆਂ ਨੇ ਮਿਲ ਕੇ ਤੇ ਅਕਾਲੀ ਦਲ ਸਾਰਾ ਬੈਠਾ ਸੀ, ਉਹਨਾਂ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਭੁੱਖ ਹੜਤਾਲ ਉਹਨਾਂ ਦੀ ਤੁੜਵਾ ਦਿੱਤੀ। ਤੇ ਮੈਂ ਇਹਦੇ ਤੋਂ ਫਿਰ ਨਾਰਾਜ਼ ਵੀ ਹੋਇਆ। ਮੈਂ ਉਸੇ ਵੇਲੇ ਜਦੋਂ ਵਾਪਸ ਆਈ ਮੈਂ ਮਨਪ੍ਰੀਤ ਨੂੰ ਕਿਹਾ ਮੈਂ ਗਲਤ ਕੰਮ ਕੀਤਾ, ਇਹ ਕੰਮ ਕਰਨ ਦੀ ਲੋੜ ਨਹੀਂ ਸੀ। ਤੇ ਤੈਨੂੰ ਜਦ ਜੇ ਸਲਾਹ ਇਹ ਅਕਾਲੀਆਂ ਦੇ ਕਹਿਣ ਦੇ ਤੂੰ ਭੁੱਖ ਹੜਤਾਲ ਨਹੀਂ ਰੱਖੇ ਸੀ, ਜਦ ਅਸੀਂ ਸਲਾਹ ਬਣਾ ਕੇ ਚੱਲ ਰਹੇ ਸੀ, ਸਾਡੀ ਸਟ੍ਰੈਟਜੀ ਸੀ, ਕੇਜਰੀਵਾਲ ਸੀ, ਫੁਲਕਾ ਸਾਹਿਬ ਸੀ, ਮੈਂ ਤੇ ਸਾਡੇ ਨਾਲ ਸਲਾਹ ਤੇ ਕਰਦੀ। ਪਰ ਉਹ ਉਸ ਵੇਲੇ ਸਾਡੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੀ, ਕਹਿੰਦੀ ਨਹੀਂ ਉਹਦੇ ਵਿੱਚ। ਤੇ ਉਹ ਅਕਾਲੀ ਵੀ ਬੋਲਣ ਲੱਗ ਪਏ ਨੇ ਜੀ ਐਵੇਂ। ਮੈਂ ਉੱਥੋਂ ਨਾਰਾਜ਼ ਹੋ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਮੇਰੀ ਫਿਰ ਗੱਲਬਾਤ ਨਹੀਂ ਹੋਈ। ਤੇ ਇਸ ਤਰ੍ਹਾਂ ਦੇ ਨਾਲ ਇੱਕ ਜਿਹੜੀ ਮੁਹਿੰਮ ਬਣਦੀ ਪਈ ਸੀ ਉਹ ਫਿਰ ਥੋੜਾ ਜਿਹਾ ਉਹਦੇ ਵਿੱਚ ਸੈਟਬੈਕ ਹੋ ਗਿਆ। ਜੀ ਜੀ ਤੇ ਜਦੋਂ ਤੁਸੀਂ ਜੰਤਰ ਮੰਤਰ ਰੋਡ ਤੇ ਧਰਨਾ ਦੇ ਰਹੇ ਸੀਗੇ, ਤੁਹਾਨੂੰ ਪੰਜਾਬ ਦੀ ਸਰਕਾਰ ਸਪੋਰਟ ਕਰ ਰਹੀ ਸੀ, ਉਹਨਾਂ ਨੇ ਬੀਬੀ ਦਾ ਬਰਥ ਤੁੜਵਾ ਦਿੱਤਾ, ਉਸ ਵੇਲੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਨਾਲ, ਲੀਡਰ ਵੀ ਤੁਹਾਡੇ ਨਾਲ ਬੈਠੇ ਹੋਏ ਸੀ। ਕੀ ਇਹਨਾਂ ਲੀਡਰਾਂ ਨੇ ਉਹਨਾਂ ਨੂੰ ਪੁੱਛ ਕੇ ਇਹਨਾਂ ਦਾ ਬਰਥ ਤੁੜਵਾਇਆ ਸੀ ਕਿ ਐਵੇਂ ਆਪਣੇ ਆਪ ਮਰਜ਼ੀ ਨਾਲ ਤੁੜਵਾ ਦਿੱਤਾ? ਨਹੀਂ 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 ਨਹੀਂ, ਇਹ ਇਹਨਾਂ ਨੇ ਆਪਣੀ ਅਲੱਗ ਸਟੇਜ ਬਣਾਈ ਸੀ। ਅਰਵਿੰਦ ਕੇਜਰੀਵਾਲ ਉਹ ਪਹਿਲੇ ਦਿਨ ਨਾਲ ਬੈਠੇ ਸੀ, ਹਰ ਵੇਲੇ ਨਹੀਂ ਹੋ ਸਕਦੇ ਨਾਲ, ਉਹ ਉਸ ਵੇਲੇ ਨਹੀਂ ਸੀ। ਤੇ ਉਸੇ ਦਿਨ ਸ਼ਾਮ ਨੂੰ ਮੀਟਿੰਗ ਅਸੀਂ ਰੱਖੀ ਹੋਈ ਸੀ ਉਹਦੇ ਚ ਤਾਂ ਕਿ ਅੱਗੇ ਦਾ ਕੋਰਸ ਆਫ ਐਕਸ਼ਨ ਤੈਅ ਕੀਤਾ ਜਾ ਸਕੇ ਕਿ ਵੀ ਇਹਨਾਂ ਦੀ ਤਬੀਅਤ ਦਾ ਵੀ ਹਿਸਾਬ ਰੱਖਿਆ ਜਾਏ ਤੇ ਫਿਰ ਸਰਕਾਰ ਦੇ ਉੱਤੇ ਅਜੇ 2-3 ਦਿਨ ਹੋਰ ਪ੍ਰੈਸ਼ਰ ਬਣਾਇਆ ਜਾਏ ਤੇ ਉਹ ਜਿਹੜੀਆਂ ਗੱਲਾਂ ਮੰਨਣ ਨੂੰ ਤਿਆਰ ਹੋ ਜਾਏ। ਪਰ ਇਨ ਬਿਟਵੀਨ ਇੱਕਦਮ ਏਦਾਂ ਹੋ ਗਿਆ ਤੇ ਉਹਨਾਂ ਦੀ ਸਟੇਜ ਉੱਤੇ ਨਾ ਤੇ ਕੇਜਰੀਵਾਲ ਬੈਠੇ ਸੀ, ਨਾ ਮੈਂ ਬੈਠਾ ਸੀ ਤੇ ਨਾ ਕੋਈ ਹੋਰ ਬੈਠਾ। ਉਹਦੇ ਚ ਸਿਰਫ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਾਕੀ ਉਹਨਾਂ ਦੇ ਮਿਨਿਸਟਰ, ਉਹਨਾਂ ਦੇ MP, ਉਹਨਾਂ ਦੇ MLA, ਉਹਨਾਂ ਦੇ ਦਿੱਲੀ ਵਾਲੇ, ਤੇ ਇਹ ਸਭ ਲੋਕ ਬੈਠੇ ਹੋਏ ਸੀ। ਜੀ ਜਿਹੜੀਆਂ ਤੁਹਾਡੀਆਂ ਇੰਨੀਆਂ ਮੰਗਾਂ ਸੀ, ਤੁਸੀਂ ਉਹਨਾਂ ਮੰਗ ਕਰ ਰਹੇ ਸੀ ਸਰਕਾਰ ਨੂੰ, ਉਹ ਵੀ ਇਹਨਾਂ ਨੇ ਕੋਈ ਪੂਰੀ ਕੀਤੀ? ਇੰਨੇ MP ਆਏ ਸੀ, ਇੰਨੇ ਲੀਡਰ ਆਏ ਸੀ ਕਿ ਜਾਂ ਸਿਰਫ ਇਹਨਾਂ ਨੇ ਇਨਸਾਫ ਦੇ ਰਸਤੇ ਵਿੱਚ ਰੁਕਾਵਟਾਂ ਹੀ ਖੜੀਆਂ ਕੀਤੀਆਂ ਨੇ? ਦੇਖੋ ਜਿਹੜੇ ਇੰਡੀਕੇਸ਼ਨਸ ਆ ਰਹੇ ਸੀ ਅਨਆਫੀਸ਼ੀਅਲੀ, ਉਹ ਜਿਹੜੇ ਲੈਫਟੀਨੈਂਟ ਗਵਰਨਰ ਨਾਲ ਵੀ ਗੱਲ ਹੋਈ ਸੀ ਦਿੱਲੀ ਦੇ, ਤੇ ਉਹ ਕਹਿ ਰਹੇ ਸੀ ਤੁਹਾਡੀਆਂ 2 ਮੰਗਾਂ ਤੇ ਅਸੀਂ ਮੰਨ ਸਕਦੇ ਹਾਂ। ਥੋੜਾ ਜਿਹਾ ਇੰਡੀਕੇਸ਼ਨ ਸੀਗਾ ਪੋਜ਼ਿਟਿਵ ਕਿ ਬਈ ਇੱਕ ਤਾਂ ਉਹਦੇ CBI ਉਹਨੂੰ ਚੈਲੰਜ ਕਰੇਗੀ ਉਹਦੇ ਐਕੁਇਟਲ ਨੂੰ ਹਾਈ ਕੋਰਟ ਦੇ ਵਿੱਚ, ਤੇ ਪਰ ਸਾਡੀ ਮੰਗ ਸੀ ਕਿ ਉਹ ਡੇ ਟੂ ਡੇ ਬੇਸਿਸ ਤੇ ਸੁਣਵਾਈ ਹੋਵੇ ਤੇ 3 ਮਹੀਨੇ ਚ ਡਿਸੀਜਨ ਵੀ ਆਏ। ਤੇ ਦੂਜੀ ਗੱਲ, ਪਰ ਉਹਦੇ ਤੇ ਗੱਲ ਨਹੀਂ ਸੀ, ਕਹਿੰਦੇ ਚੈਲੰਜ ਕਰਾਂਗੇ ਉਹਨੂੰ ਹਾਈ ਕੋਰਟ ਚ ਲਿਜਾਵਾਂਗੇ। ਦੂਜੀ ਗੱਲ ਸੀ 92 ਦਾ ਜਿਹੜਾ ਚਾਰਜਸ਼ੀਟ ਬਣੀ ਸੀ ਪਰ ਉਹ ਕੋਰਟ ਚ ਨਹੀਂ ਆਈ, ਉਹ ਉਹਦੇ ਥੋੜਾ ਜਿਹਾ ਉਹਨਾਂ ਦਾ ਇੰਡੀਕੇਸ਼ਨ ਸੀ। ਤੇ ਪਰ ਇਹਨਾਂ ਨੇ ਜੇ ਆਫੀਸ਼ੀਅਲੀ ਸਾਨੂੰ ਰਿਟਰਨ ਚ ਕੁਝ ਨਹੀਂ ਸੀ ਆਇਆ ਤੇ ਇਨ ਬਿਟਵੀਨ ਇਹ ਜਿਹੜਾ ਹੋਇਆ ਉਹਦੇ ਵਿੱਚ ਕੋਈ ਸਾਡੇ ਕੋਲ ਲਿਖਤ ਨਹੀਂ ਸੀ। ਹਾਂ, CBI ਨੇ ਇਹ ਜ਼ਰੂਰ ਕਹਿ ਦਿੱਤਾ ਕਿ ਅਸੀਂ ਉਹਨੂੰ ਚੈਲੰਜ ਕਰਾਂਗੇ, ਇਹ ਖਬਰ ਜ਼ਰੂਰ ਆਈ ਹੈ। ਪਰ ਜੋ ਜਿਸ ਤਰ੍ਹਾਂ ਦੇ ਨਾਲ ਸਾਡੀ ਮੰਗ ਸੀ ਕਿ 3 ਮਹੀਨਿਆਂ ਚ ਕਰੋ ਉਹਨੂੰ, ਤੇ ਇਹਨਾਂ ਨੇ ਹੋਰ ਮੇਰਾ ਤੇ ਇੱਕ ਹੋਰ ਮੈਂ ਮੰਗ ਇਹਦੇ ਚ ਰੱਖਣੀ ਚਾਹੁੰਦਾ ਸੀ ਤੇ ਮੈਂ ਉਹਦੇ ਚ ਡਰਾਫਟ ਚ ਬੋਲੀ ਵੀ ਸੀ ਕਿ ਸੱਜਣ ਕੁਮਾਰ ਦੇ ਟਾਈਟਲ ਨੂੰ ਉਹਨਾਂ ਦੀ ਕਾਂਗਰਸ ਪਾਰਟੀ ਚੋਂ ਕੱਢਿਆ ਜਾਏ, ਪਰ ਉਹ ਬਾਅਦ ਚ ਫਾਈਨਲ ਡਰਾਫਟ ਨਹੀਂ ਆ ਸਕੀ ਕੁਝ ਟੈਕਨੀਕਲ ਕਾਰਨ ਕਰਕੇ, ਨਹੀਂ ਤੇ ਇਹ ਵੀ ਸਾਡੀ ਇੱਕ ਡਿਮਾਂਡ ਸੀ। ਪਰ ਥੋੜਾ ਇੰਡੀਕੇਸ਼ਨ ਸੀ ਕਿ ਥੋੜਾ ਜਿਹਾ 1-2 ਦਿਨ ਰੁਕਦੇ ਤੇ ਸਾਨੂੰ ਅਸੀਂ ਇੱਕ ਜਿੱਤ ਲੈ ਕੇ ਉਹਦੇ ਚੋਂ ਹਟਣਾ ਸੀ। ਜੀ ਤੇ ਜਿਹੜੇ ਆਏ ਨੇ MPs ਲੀਡਰਸ ਆਏ ਸੀ, ਇਹਨਾਂ ਨੇ ਤੁਹਾਡੀ ਡਿਮਾਂਡਸ ਦਾ ਜਾਂ ਤੁਹਾਡੀ ਇਨਵੈਸਟੀਗੇਸ਼ਨ ਤਾਂ ਕੋਈ ਕੀਤੀ ਨਹੀਂ ਹੈਗੀ। ਪਰ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਤਾਂ ਉੱਥੇ ਸੁਪਰੀਮ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਬਣਾਈ ਸੀ ਇਹਨਾਂ ਨੂੰ ਇਨਸਾਫ ਦੇਣ ਲਈ। ਇਸੇ ਤਰ੍ਹਾਂ ਕਿਆ ਤੁਸੀਂ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ ਰੱਖ ਸਕਦੇ ਹੋ ਹੁਣ, ਜਾਂ ਫਿਰ ਤੁਹਾਡਾ ਅਗਲਾ ਸਟੈਪ ਕੀ ਹੈ? ਤੁਸੀਂ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਸਾਰੇ ਮਸਲੇ ਦੀ ਕਿਸ ਤਰ੍ਹਾਂ ਕਰਵਾਓਗੇ? ਇਹਦੇ ਬਾਰੇ ਇੱਕ ਸਲਾਹ ਚੱਲ ਰਹੀ ਹੈ ਤੇ ਨਾਲੇ ਜਿਹੜੇ ਆਪਣੇ ਪ੍ਰਸ਼ਾਂਤ ਭੂਸ਼ਣ ਹੈਗੇ ਨੇ, ਕਾਫੀ ਉੱਘੇ ਵਕੀਲ ਹੈ ਜੀ, ਉਹਨਾਂ ਨੂੰ ਵੀ ਅਸ਼ੋਰ ਕੀਤਾ, ਕਹਿੰਦੇ ਕਿ ਮੈਂ ਵੀ ਜੇ ਤੁਹਾਨੂੰ ਕਿਸੇ ਵੀ ਹੈਲਪ ਚਾਹੀਦੀ ਹੈ ਜਾਂ ਸੱਜਣ ਕੁਮਾਰ ਦੇ ਕੇਸ 'ਚ ਜਾਂ ਹੋਰ ਕੇਸਾਂ 'ਚ, ਤੇ ਮੈਂ ਬਿਨਾਂ ਕੋਈ ਫੀਸ ਲਏ ਮੈਂ ਅਪੀਅਰ ਹੋਣ ਨੂੰ ਤਿਆਰ ਹਾਂ। ਤੇ ਹਾਈ ਕੋਰਟ 'ਚੋਂ ਕਹਿੰਦੇ ਜਦੋਂ ਸਿਰਫ CBI ਦੇ ਵਕੀਲ ਦੇ ਉੱਤੇ ਅਸੀਂ ਡਿਪੈਂਡ ਨਾ ਕਰੀਏ ਤੇ ਵਿਕਟਿਮ ਦੀ ਤਰਫੋਂ ਮੈਂ ਅਪੀਅਰ ਹੋ ਸਕਦਾ, ਜਿਹੜੇ ਲੂਪ ਹੋਲਸ ਰਹਿ ਗਏ ਨੇ ਤੇ ਅਸੀਂ ਉਹਨੂੰ ਕਵਰ ਅਪ ਕਰਕੇ ਤੇ ਉਹਨੂੰ ਸਜ਼ਾ ਦਵਾ ਸਕੀਏ। ਤੇ ਗੱਲਬਾਤ ਚੱਲ ਰਹੀ ਹੈ ਪਰ ਅਜੇ ਥੋੜਾ ਜਿਹਾ ਦੇਖਦੇ ਹਾਂ ਕੋਰਟ, ਕਿ ਲੀਗਲ ਗੱਲ ਹੈ, ਮੈਂ ਵਕੀਲ ਨਹੀਂ ਹਾਂ, ਪਰ ਆਪਾਂ ਚਾਹ ਰਹੇ ਹਾਂ ਜੋ ਵੀ ਇਹਦੇ 'ਚ ਹੈਲਪ ਕਰਨਾ ਚਾਹੁੰਦਾ ਉਹ ਕਰੇ। ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਾਸਤੇ ਵੀ ਇੱਕ ਰਿਟ ਪਾਈ ਜਾਏ, ਇਹਦੇ ਲਈ ਵਿਚਾਰ ਸਾਡੀ ਚੱਲ ਰਹੀ ਹੈ। ਤੇ ਮਸਲੇ ਨੂੰ ਅਸੀਂ ਛੱਡਣ ਵਾਲੇ ਨਹੀਂ ਹਾਂ, 84 ਦਾ ਇਸ਼ੂ ਹੈਗਾ ਤੇ ਇਹ ਜੇ ਹੁਣ 4 ਸਾਲ 'ਚ ਖੜਾ ਕੀਤਾ ਦੁਬਾਰਾ ਤੇ ਮੈਂ ਤੇ ਮੇਰੀ ਜਿੰਦ ਜਾਨ ਹੈ। ਤੇ ਆਪਾਂ ਠੀਕ ਹੈ, ਜੋ ਉਸ ਵੇਲੇ ਥੋੜੀ ਗਲਤੀ ਸੁਮਨਪ੍ਰੀਤ ਕੌਰ ਤੋਂ ਜਾਂ ਜਗਦੀਸ਼ ਕੌਰ ਤੋਂ ਹੋਈ ਹੈ,
ਤੇ ਪਰ ਉਹ ਵੀ ਗਵਾਹ ਨੇ ਤੇ ਅਸੀਂ ਉਹਨਾਂ ਦਾ ਵੀ ਸਾਥ ਛੱਡ ਨਹੀਂ ਸਕਦੇ ਤੇ ਕਿਉਂਕਿ ਉਹਨਾਂ ਨੂੰ ਵੀ ਅੱਗੇ ਕਿਉਂਕਿ ਕੋਰਟ 'ਚ ਜਾਣਾ ਤੇ ਫਿਰ ਉਹਨਾਂ ਨੂੰ ਨਾਲ ਲਿਜਾਣਾ ਹੈ ਤੇ ਇਸ ਕਰਕੇ ਹੁਣ ਬਹੁਤੀ ਨੈਗੇਟਿਵ ਜੋ ਹੋ ਗਿਆ ਉਹਦੇ ਤੋਂ ਸਬਕ ਲੈਂਦੇ ਹੋਏ ਜਿਹੜੀਆਂ ਉਹਦੇ 'ਚ ਅਸੀਂ ਪ੍ਰੈਸ਼ਰ ਕ੍ਰੀਏਟ ਕੀਤਾ ਉਹਨੂੰ ਲੈ ਕੇ ਅੱਗੇ ਚੱਲਣ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਹੀਂ ਹੈ, ਇਸ ਕਰਕੇ ਉਹਨੂੰ ਲੈ ਕੇ ਅਸੀਂ ਅੱਗੇ ਵਧਾਂਗੇ ਜੀ। ਤੇ ਵੀਰ ਜੀ ਸਾਰਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ ਕਿ ਤੁਸੀਂ ਸਾਨੂੰ ਦੱਸੋਗੇ ਕਿ ਜਿਹੜਾ ਨਵੰਬਰ 84 ਦਾ ਸਾਨੂੰ ਇਨਸਾਫ ਨਹੀਂ ਮਿਲਿਆ ਐਕਸੈਪਟ ਅਦਾਲਤ, ਤੁਹਾਡਾ ਨੈਕਸਟ ਸਟੈਪ ਹੁਣ ਕੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਭੁੱਖ ਹੜਤਾਲ ਵੀ ਤੋੜ ਦਿੱਤੀ ਹੈ, ਹੁਣ what's the next step for you guys? ਦੇਖੋ ਜੀ ਗੱਲ ਮੈਂ ਫਿਰ ਉਹ ਗੱਲ ਕਹਿ ਦਿਆਂ ਕਿ 29 ਸਾਲਾਂ ਬਾਅਦ ਨਿਆਂ ਹੋ ਜਾਏਗਾ ਅਦਾਲਤਾਂ 'ਚ, ਇਹਦੀ ਆਸ ਤਾਂ ਮੈਂ ਬਹੁਤੀ ਕਰਦਾ ਨਹੀਂ ਜੀ। ਤੇ ਜਦੋਂ ਮੈਂ ਜੁੱਤੀ ਮਾਰ ਦਿੱਤੀ ਸੀ ਤਾਂ ਗੱਲ ਉਹੀ ਸੀ ਕਿ ਬਈ ਮੈਨੂੰ ਇਸ ਸਰਕਾਰਾਂ ਦੇ ਤੋਂ ਤੇ ਅਦਾਲਤਾਂ ਤੋਂ ਕੋਈ ਨਿਆਂ ਦੀ ਆਸ ਨਹੀਂ ਹੈ। ਇੱਕ ਪ੍ਰੋਟੈਸਟ ਜਿਹੜਾ ਸੀ ਸਿੰਬੋਲਿਕ ਰੱਖ ਕੇ ਕਿ ਅਸੀਂ ਤੁਸੀਂ ਨਿਆਂ ਨਹੀਂ ਦਿੱਤਾ ਤੇ ਅਸੀਂ ਇਸ ਨੂੰ ਐਕਸੈਪਟ ਨਹੀਂ ਕੀਤਾ, ਅਸੀਂ ਇਨਜਸਟਿਸ ਨੂੰ ਐਕਸੈਪਟ ਨਹੀਂ ਕੀਤਾ, ਮੈਂ ਕਰ ਦਿੱਤਾ ਜੀ। ਉਹਦੇ ਬਾਅਦ ਫਿਰ ਕੇਸ ਸ਼ੁਰੂ ਹੋ ਗਿਆ ਸੱਜਣ ਕੁਮਾਰ ਦੇ ਉੱਤੇ, ਨਹੀਂ ਤੇ ਬੰਦ ਹੋ ਗਿਆ ਸੀ। 2005 ਦੀ FIR ਸੀ ਜਿਹੜੀ ਹੈ 2010 ਫਿਰ ਉਹਨੇ ਫਾਈਲ ਕਰਕੇ ਕੇਸ ਲੈ ਕੇ ਆਏ, ਨਹੀਂ ਤੇ ਲੈ ਕੇ ਨਹੀਂ ਆ ਰਹੇ ਸੀ ਜੀ। ਤੇ ਗੱਲ ਉਹ ਨਹੀਂ, ਗੱਲ ਇਹ ਇੱਥੇ ਇਹ ਹੈ ਕਿ ਦੁਬਾਰਾ ਕਰਨ ਦੀ ਹਿੰਮਤ ਨਾ ਕਰਨ। ਦੂਜੀ ਗੱਲ ਅਸੀਂ ਮਰੇ ਮੁੱਕੇ ਨਹੀਂ, ਜਿਹੜੇ ਸੱਜਣ ਕੁਮਾਰ ਟਾਈਟਲਰ ਵਰਗੇ ਹੈਗੇ ਇਹਨਾਂ ਦਾ ਪੋਲੀਟੀਕਲ ਕੈਰੀਅਰ ਜਿੱਦਾਂ ਹੁਣ ਟਿਕਟਾਂ ਕੱਟੀਆਂ ਗਈਆਂ ਉਸ ਤੋਂ ਬਾਅਦ ਉਹ ਖਤਮ ਹੋਇਆ ਤੇ ਤਾਂ ਕਿ ਅਗਲਿਆਂ ਨੂੰ ਸਬਕ ਰਹੇ ਕਿ ਸਿੱਖ ਜਿਹੜੇ ਨੇ ਉਹ ਗੱਲ ਇਹ ਹੁੰਦੀ ਇੱਕ ਤਾਂ ਮੈਂ ਐਕਸੈਪਟ ਇੱਕ ਤਾਂ ਹੁੰਦੀ ਸਰੀਰਕ ਮੌਤ ਹੁੰਦੀ ਹੈ ਕਿ ਵੀ ਉਹ 84 ਚ ਮਾਰੇ ਗਏ, ਇੱਕ ਸਾਡੀ ਕੌਮ ਦੀ ਇਖਲਾਕੀ ਮੌਤ ਹੋ ਜਾਏਗੀ ਜੇ ਅਸੀਂ ਉਹਦੇ ਤੇ ਲੜਨਾ ਬੰਦ ਕਰ ਦਈਏ, ਜੇ ਅਸੀਂ ਇਨਜਸਟਿਸ ਨੂੰ ਐਕਸੈਪਟ ਕਰ ਲਈਏ, ਜੇ ਅਸੀਂ ਜੂਝਣ ਦੀ ਆਪਣੀ ਪ੍ਰਵਿਰਤੀ ਛੱਡ ਦਈਏ, ਜੇ ਅਸੀਂ ਮੰਨ ਲਈ ਉਹ ਤੇ ਫਿਰ ਉਹਨਾਂ ਨੂੰ ਤਾਂ ਫਿਰ ਦੁਬਾਰਾ ਲੋਕਾਂ ਦੀ ਹਿੰਮਤ ਪੈਂਦੀ ਹੈ ਕਿ ਹਾਂ ਸਿੱਖ ਜਿਹੜੇ ਕਮਜ਼ੋਰ ਹੋ ਗਏ ਇਹ ਦੱਸਣਾ ਸੀ ਅਸੀਂ ਜਿਉਂਦੇ ਆ, ਅਸੀਂ ਮਰੇ ਨਹੀਂ ਆ। ਦੁਨੀਆ 'ਚ ਇਹ ਸਾਬਿਤ ਕਰਨਾ ਸੀ। ਦੇਖੋ ਕੋਰਟ ਆਫ ਲਾਅ 'ਚ ਉਹ ਸਾਬਿਤ ਹੋਏਗਾ ਕਿ ਨਹੀਂ ਹੋਏਗਾ ਜੀ 29 ਸਾਲ ਬਾਅਦ ਮੈਂ ਨਹੀਂ ਕਹਿ ਸਕਦਾ, ਪਰ ਕੋਰਟ ਆਫ ਪੀਪਲ ਇਨ ਕੋਰਟ ਆਫ ਦ ਵਰਲਡ ਆਪਾਂ ਇਹ ਸਾਬਿਤ ਕਰਨ 'ਚ ਕਾਮਯਾਬ ਹੋ ਰਹੇ ਆ ਕੁਝ ਹੱਦ ਤੱਕ ਕਿ ਉਹ ਲੋਕ ਕਾਤਲ ਸੀ, ਸਾਡੇ ਨਾਲ ਮਾੜਾ ਹੋਇਆ, ਅਸੀਂ ਵਿਕਟਿਮ ਆ, ਅਸੀਂ ਧਾੜਵੀ ਨਹੀਂ ਆ, ਸਾਡੀ ਗਲਤੀ ਨਹੀਂ ਸੀ, ਇਹਨਾਂ ਲੋਕਾਂ ਦੀ ਗਲਤੀ ਸੀ। ਮੈਂ ਇਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਟ ਮੰਨ ਕੇ ਚੱਲਦਾ ਜੀ। ਬਿਲਕੁਲ। ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤ ਹੋ ਰਿਹਾ, ਟਾਈਮ ਨਾਲ ਫਿਰ ਇਸ ਤਰ੍ਹਾਂ ਗੱਲਬਾਤ ਕਰਾਂਗੇ, ਇਸ ਕੇਸ ਦੇ ਹੋਰ ਵੀ ਅਪਡੇਟਸ ਲਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰਜ਼ ਇੱਥੇ ਨਾਲ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹਾਂ, ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।